ਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਇਸ ਟਾਈਮ ਖਬਰ ਜਿਹੜੀ ਆ ਰਹੀ ਆ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਆਈਸ ਦੇ ਵਿੱਚ ਲੋਕਾਂ ਨੂੰ ਭਰਤੀ ਕਰਨ ਦੇ ਲਈ। ਹੁਣ ਤੁਸੀਂ ਦੇਖੋ ਵੀ ਇੱਥੇ ਸਰਕਾਰ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਖੇਡਦੀ ਆ। ਜਦੋਂ ਤਾਂ ਬਾਈਡਨ ਹੁਣੀ ਕਰਦੇ ਸੀ ਸਟੂਡੈਂਟ ਲੋਨ ਮਾਫ, ਉਦੋਂ ਕਹਿੰਦੇ ਵੀ ਇਹ ਤਾਂ ਕਰ ਹੀ ਨਹੀਂ ਸਕਦੇ, ਇਹ ਤਾਂ ਟੋਟਲੀ ਗਲਤ ਆ। ਪਰ ਹੁਣ ਆਈਸ ਦੇ ਰਿਕਰੂਟ ਕਰਨ ਦੇ ਲਈ ਕਹਿੰਦੇ ਵੀ ਅਸੀਂ ਤੁਹਾਡਾ $60,000 ਦਾ ਸਟੂਡੈਂਟ ਲੋਨ ਮਾਫ ਕਰਦੇ ਆ। ਇਹਦਾ ਮਤਲਬ ਕਰ ਸਕਦੇ ਆ, ਪਰ ਇਹ ਵੀ ਕਹਿੰਦੇ ਵੀ ਉਹ ਨਾ ਕਰਨ ਦਿਓ, ਅਸੀਂ ਜੇ ਕਰਨਾ ਹੋਇਆ ਤਾਂ ਜਿਹੜਾ ਉਹ ਕਰ ਸਕਦੇ ਆ। ਸੋ ਸਰਕਾਰਾਂ ਇਸ ਤਰੀਕੇ ਦੇ ਨਾਲ ਵੀ ਜਿਹੜੀਆਂ ਚੱਲ ਰਹੀਆਂ। ਤੇ ਹੋਮਲੈਂਡ ਸਿਕਿਉਰਿਟੀ ਨੇ ਹੁਣ ਜਿਹੜੀਆਂ ਏਜ ਲਿਮਿਟ ਸੀਗੀਆਂ ਆਈਸ ਦੇ ਵਿੱਚ ਭਰਤੀ ਕਰਨ ਵਾਲੀਆਂ, ਉਸ ਨੂੰ ਰਿਮੂਵ ਜਿਹੜਾ ਉਹ ਕਰ ਦਿੱਤਾ। ਟਰੰਪ ਹੁਣਾਂ ਦਾ ਜਿਹੜਾ ਮਿਲੀਅਨ ਲੋਕਾਂ ਨੂੰ 1 ਸਾਲ 'ਚ ਡਿਪੋਰਟ ਕਰਨ ਦਾ ਟੀਚਾ ਆ, ਉਸ ਦੀ ਪੂਰਤੀ ਦੇ ਲਈ 3000 ਬੰਦਾ ਰੋਜ਼ ਫੜਨ ਦੀ ਜਿਹੜੀ ਪੂਰਤੀ ਦੇ ਲਈ ਵੀ ਆਈਸ ਦੇ ਵਿੱਚ ਰਿਕਰੂਟਮੈਂਟ ਹੋਰ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋਵੇ, ਉਹ ਉਸ ਨੂੰ ਕੀਤੀ ਜਾ ਰਹੀ ਹੈ। ਕੱਲ ਤੁਸੀਂ ਪਰ ਖਬਰ ਵੀ ਕੀਤੀ ਸੀ ਵੀ ਲੋਕ ਇਸੇ ਦੀ ਆੜ ਦੇ ਵਿੱਚ ਨਕਲੀ ਪੁਲਿਸ ਬਣ ਕੇ, ਨਕਲੀ ਜਿਹੜੇ ਆ ਏਜੰਸੀ, ਫੈਡਰਲ ਏਜੰਟ ਬਣ ਕੇ ਲੋਕਾਂ ਨੂੰ ਚੱਕ ਵੀ ਰਹੇ ਆ, ਡਰਾ ਧਮਕਾ ਵੀ ਰਹੇ ਆ। ਇੰਨੀਆਂ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ ਆ, ਕਈ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਇਹਨਾਂ ਦੇ ਕਿਉਂਕਿ ਹੁਣ ਜਿਹੜਾ ਇਹਨਾਂ ਦਾ ਇਨਸਿਗਨੀਆ ਆ ਉਹ ਤੇ ਆਸਾਨੀ ਦੇ ਨਾਲ ਐਮਾਜ਼ੋਨ ਤੋਂ ਤੇ ਹੋਰ ਜਿਹੜਾ ਉਹ ਮਿਲ ਜਾਂਦਾ ਆ, ਤੇ ਉਹ ਪਾ ਕੇ ਕਹਿੰਦੇ ਵੀ ਕਈਆਂ ਨੇ ਤਾਂ ਨਿਆਣੇ ਤੱਕ ਵੀ ਜਿਹੜੇ ਉਹ ਚੱਕ ਲਏ। ਸੋ ਬਹੁਤ ਧਿਆਨ ਜਿਹੜਾ ਉਹ ਰੱਖਣ ਦੀ ਇਸ ਟਾਈਮ ਜ਼ਰੂਰਤ ਆ। ਜਿੱਥੇ ਅਸਲੀ ਆਈਸ ਵਾਲੇ ਮਾਸਕ ਪਾ ਕੇ ਵੀ ਤੁਰੇ ਫਿਰਦੇ ਆ, ਜਿਸ ਦੇ ਵਿੱਚ ਕਈ ਸਟੇਟਾਂ ਇਸ ਚੀਜ਼ ਦੇ ਉਲਟ ਜਿਹੜੀਆਂ ਹੈਗੀਆਂ ਵੀ ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰੋ। ਉਸੇ ਦੀ ਆੜ ਦੇ ਵਿੱਚ ਜਿਹੜੇ ਸ਼ਰਾਰਤੀ ਤੇ ਜਿਹੜੇ ਇਦਾਂ ਦੇ ਗਰੋਹ ਆ, ਉਹ ਵੀ ਜਿਹੜੇ ਐਕਟਿਵ ਹੋਏ ਫਿਰਦੇ ਆ। ਸੋ ਮੇਕ ਸ਼ੋਰ ਕਰਨ ਦੀ ਲੋੜ ਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਇਸ ਮੌਕੇ ਪਹਿਲੋਂ ਜਿਹੜਾ ਹਰਜੋਤ ਸਿੰਘ ਜੀ 37 ਜਾਂ ਸਾਲ ਤੱਕ ਦੀ ਜਿਹੜੀ ਲਿਮਿਟ ਇਹਨਾਂ ਨੇ ਰੱਖੀ ਸੀਗੀ, ਤੇ ਕਰੰਟਲੀ ਜਿਹੜੀ ਸੀਗੀ, ਤੇ ਉਸ ਨੂੰ ਕਹਿੰਦੇ ਵੀ ਇਹ ਹੁਣ ਹਟਾਇਆ ਜਿਹੜਾ ਉਹ ਜਾ ਰਿਹਾ ਆ। ਜਿਹੜੀ ਅੱਪਰ ਲਿਮਿਟ ਆ ਉਹ ਵੀ ਜਿਹੜੀ ਉਹ ਚੇਂਜ ਕੀਤੀ ਆ, ਤੇ ਲੋਅਰ ਲਿਮਿਟ ਵੀ 18 ਸਾਲ ਦੇ ਨਿਆਣੇ ਵੀ ਕਹਿੰਦੇ ਵੀ ਆਈਸ ਦੇ ਵਿੱਚ ਜਿਹੜੇ ਹੁਣ ਉਹਨਾਂ ਨੇ ਭਰਤੀ ਕਰਨੇ ਆ। ਅੱਗੇ ਦੀ ਮਿਨੀਮਮ ਜਿਹੜੀ ਏਜ ਆ ਉਹ 21 ਸਾਲ ਦੀ ਜਿਹੜੀ ਉਹ ਸੀਗੀ। ਸੋ ਹਰਜੋਤ ਸਿੰਘ ਜੀ, ਇਹ ਵੀ ਚੀਜ਼ ਹੁੰਦੀ ਆ ਜਦੋਂ ਇੰਨੀ ਜ਼ਿਆਦਾ ਪਾਵਰ ਆ ਜਾਂਦੀ ਆ, ਤੇ ਪਾਵਰ ਹੰਗਰੀ ਲੋਕ ਇਦਾਂ ਦੇ ਥਾਵਾਂ ਦੇ ਉੱਤੇ ਜਾ ਕੇ ਫਿਰ ਆਪਾਂ ਨੂੰ ਪਤਾ ਆ ਵੀ ਕਈ ਵਾਰੀ ਕਰਤੂਤਾਂ ਵੀ ਕਰਦੇ ਆ, ਜਾਂ ਜਿਹਦਾ ਖਾਮਿਆਜ਼ਾ ਬਾਅਦ ਦੇ ਵਿੱਚ ਜਿਹੜਾ ਉਹ ਭੁਗਤਣਾ ਵੀ ਜਿਹੜਾ ਉਹ ਪੈਂਦਾ ਆ। $50,000 ਤੱਕ ਦਾ ਬੋਨਸ, ਤੁਹਾਡੇ ਜਿਹੜੇ ਸਟੂਡੈਂਟ ਲੋਨਸ ਦੀ ਫॉरगिवनेस, ਤੇ ਓਵਰਟਾਈਮ, ਤੇ ਇਹ ਸਾਰੀਆਂ ਕੁਛ ਜਿਹੜੀਆਂ ਚੀਜ਼ਾਂ ਆ ਉਹ ਪ੍ਰਦਾਨ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਜਿਹੜੇ ਬਿਲੀਅਨਸ ਆਫ ਡਾਲਰ ਨਵੇਂ ਬਿੱਲ ਦੇ ਵਿੱਚ ਇਹਨਾਂ ਦੇ ਲਈ ਹੁਣ ਮਨਜ਼ੂਰ ਹੋਏ ਆ। ਸੋ ਹੁਣ ਉਹ ਇਸ ਤਰੀਕੇ ਦੇ ਨਾਲ ਨਵੇਂ ਰਿਕਰੂਟਮੈਂਟਸ ਦੇ ਉੱਤੇ ਜਿਹੜੇ ਉਹ ਖਰਚੇ ਜਿਹੜੇ ਉਹ ਜਾਣ।